लाइट घट कर अस्सलाम वालेकुम। लो जी जुड़ गए आप एक बारी फिर तुहाडे नाल फिर एक बारी जुड़ चुके हैं पंजाबी लहर चैनल दी राही। पंजाबी लहर चैनल तुहानूं विखा रहा लाइव सारी कवरेज 550 साला गुरपुरब नूं लैके जिहड़ा नगर कीर्तन इस वेले मनावा सैक्शन जिहड़ा वाघा बार्डर तो हार्डली भी कोई 6 किलोमीटर की दूरी ते है उत्थे असीं पहुँच चुके हैं। पिछे पालकी साहब सजी हुई आ रही है। ये काफला जिहड़ा वा सारा रवां दवां वा। चलो आपां चलदे हां नाल ही तुहाडे काफले दे अगे ते चलदे हां कहीं वाघा बार्डर दे वल। आ गईयां गड्डियां वो एक्सप्रेस के लिए भी छत वाली पाई हुई है। बोल अफवार ला बोल गुरुद्वारा श्री जन्म स्थान ननकाना साहब तो आरंभ होया अलौकिक नगर कीर्तन हुण इस वेले वाघा सरहद के नेड़े पहुँच चुके हैं बाटापुर और चंद मिनट लगणगे जदों ये अंतरराष्ट्रीय नगर कीर्तन वाघा सरहद ते पहुँचूगा और उस तो बाद कुछ देर की कागजी कार्रवाई तो बाद इमीग्रेशन ते कस्टम की फॉर्मैलिटी तो बाद
ਭਾਰਤ ਦੀ ਸਰਹੱਦ ਦੇ ਅੰਦਰ ਦਾਖਲ ਹੋਏਗਾ। ਮੀਂਹ ਪੈਣ ਦੇ ਕਾਰਨ ਕੁਝ ਦੇਰ ਨਗਰ ਕੀਰਤਨ ਰੁਕਿਆ, ਕੁਝ ਦੇਰੀ ਹੋਈ ਔਰ ਹੁਣ ਬਸ ਚੰਦ ਮਿੰਟਾਂ ਦੀ ਦੇਰੀ ਹੈ ਜਦੋਂ ਇਹ ਲੌਕਿਕ ਨਗਰ ਕੀਰਤਨ ਵਾਹਗਾ ਸਰਹੱਦ ਤੇ ਪਹੁੰਚੂਗਾ ਔਰ ਭਾਰਤ ਦਾਖਲ ਹੋਣ ਤੇ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਊਗਾ। ਇਸ ਨਗਰ ਕੀਰਤਨ ਦੇ ਸਵਾਗਤ ਲਈ ਜਿੱਥੇ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਪਹੁੰਚੀਆਂ ਨੇ, ਉੱਥੇ ਸੰਗਤਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ। ਹਾਲਾਂਕਿ ਭਾਰਤ ਵਾਲੇ ਪਾਸੇ ਵੀ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ, ਪਰ ਇਸ ਬਾਰਿਸ਼ ਦਾ ਸੰਗਤਾਂ ਦੀ ਸ਼ਰਧਾ ਭਾਵਨਾ ਤੇ ਕੋਈ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ। ਸੰਗਤਾਂ ਉਸੇ ਤਰ੍ਹਾਂ ਡਟੀਆਂ ਹੋਈਆਂ ਨੇ ਉਸ ਅਲੌਕਿਕ ਨਗਰ ਕੀਰਤਨ ਦੇ ਦਰਸ਼ਨਾਂ ਦੇ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨਾਂ ਲਈ, ਜੋ ਗੁਰਦੁਆਰਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਤੋਂ ਭਾਰਤ ਦੀ ਸਰਹੱਦ ਦਾਖਲ ਹੋ ਰਿਹਾ। ਔਰ ਪਹਿਲੀ ਵਾਰ ਇੱਕ ਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਇਸ ਪੱਧਰ ਦਾ ਅੰਤਰਰਾਸ਼ਟਰੀ ਨਗਰ ਕੀਰਤਨ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਸਜਾਇਆ ਜਾ ਰਿਹਾ ਹੈ। ਔਰ ਅਸੀਂ ਵਡਭਾਗੇ ਹਾਂ ਕਿ ਸਾਨੂੰ ਇਸ ਨਗਰ ਕੀਰਤਨ ਦੀਆਂ ਤਸਵੀਰਾਂ, ਇਸ ਨਗਰ ਕੀਰਤਨ ਦੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦਾ ਮੌਕਾ ਮਿਲ ਰਿਹਾ। राज जोग जिन माणियो कब कल सुजस गावो गुरु नानक कब कल सुजस गावो गुरु नानक राज जोग जिन सुजस गावो गुरु नानक कब कल सुजस गावो गुरु नानक गावो गुरु नानक गावो गुरु नानक गावो गुरु नानक गावो गुरु नानक
सरे गावो गुण परम गुरु सुख सागर दुर्त निवारण शब्द सरे गावे गंभीर तीर मत सागर जोगी जंगम ज्ञान तरे जोगी जंगम ज्ञान तरे जोगी जंगम ज्ञान तरे राज जोग जिन माणियो राज जोग जिन माणियो कब कलस जस गावो गुरु नानक कब कलस जस गावो गुरु नानक कब कलस जस गावो गुरु नानक वाहिगुरु राज जोग जिन माणियो कब कल सुजस गावो गुरु नानक कब कल सुजस गावो गुरु नानक राज जोग जिन माणियो राज जोग जिन माणियो कब कल सुजस गावो गुरु नानक कब कल सुजस गावो गुरु नानक गावो गुरु नानक गावो गुरु नानक गावो गुरु नानक गावो गुरु नानक
सुजस गावो गुरु नानक कब कर सुजस गावो गुरु नानक ज्ञान ध्यान किछ कर्म न जाना ਲਓ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਸਾਹਮਣੇ ਤੁਹਾਨੂੰ ਨਜ਼ਰ ਆਇਆ ਕਿ ਦੋਵਾਂ ਮੁਲਕਾਂ ਦੇ ਝੂਲਦੇ ਝੰਡੇ ਮੌਸਮ ਤੇ ਕਾਫੀ ਖਰਾਬ ਆ। ਤੁਸੀਂ ਪੰਜਾਬੀ ਲਹਿਰ ਚੈਨਲ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਬਹੁਤ ਬਹੁਤ ਜਿਵੇਂ ਅਸੀਂ ਕਹਿੰਦੇ ਹੁੰਦੇ ਆ ਵੀ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਸੀ, ਇੱਕ ਲਹਿਰ ਸ਼ੁਰੂ ਕੀਤਾ ਸੀ ਕਿਉਂਕਿ ਜਿਹੜੇ ਇਨਸਾਨ ਨੇ ਉਹਨਾਂ ਵਾਸਤੇ ਤੇ ਬਾਰਡਰ ਹੋ ਸਕਦੇ ਨੇ। ਇੱਕ ਲਹਿਰ ਹੈ ਜਿਹੜੀ ਪੰਜਾਬ ਦੀ ਲਹਿਰ ਹੈ ਜਿਹੜੀ ਸਾਨੂੰ ਜੋੜਦੀ ਆ ਉਹਨਾਂ ਪੰਜਾਬੀਆਂ ਨੂੰ। ਉਹ ਇਹ ਲਹਿਰਾਂ ਨੂੰ ਇਹ ਨਹੀਂ ਆਪਾਂ ਇੱਕ ਦੂਜੇ ਦੇ ਰੱਖ ਸਕਦੇ। ਸੋ ਜਿਹੜਾ 550 ਸਾਲਾ ਗੁਰਪੁਰਬ ਨੂੰ ਲੈ ਕੇ ਅੱਜ ਨਗਰ ਕੀਰਤਨ ਨਿਕਲਿਆ ਸੀ, ਅੱਜ ਉਹਦਾ ਪਹਿਲਾ ਜਿਹੜਾ ਨਨਕਾਣਾ ਸਾਹਿਬ ਤੋਂ ਨਿਕਲ ਕੇ ਆਪਾਂ ਸਾਹਮਣੇ ਤੁਸੀਂ ਤੁਹਾਨੂੰ ਨਜ਼ਰ ਆਉਂਦਾ ਹੋਵੇਗਾ ਵੀ ਬਾਰਡਰ ਤੇ ਅਸੀਂ ਪਹੁੰਚ ਚੁੱਕੇ ਹਾਂ। ਵਾਘਾ ਬਾਰਡਰ ਇਹ ਪਾਕਿਸਤਾਨ ਦਾ ਇੱਥੇ ਇਮੀਗ੍ਰੇਸ਼ਨ ਹੈ। ਇਸ ਤੋਂ ਅੱਗੇ ਜਾ ਕੇ ਦੂਜਾ ਪ੍ਰੋਸੈਸ ਜਿਹੜਾ ਸਟਾਰਟ ਹੋਏਗਾ। ਸੋ ਮੈਂ ਕਹਿੰਦਾ ਵੀ ਅੱਜ ਬੜਾ ਇੱਕ ਹਿਸਟੋਰਿਕ ਦਿਨ ਹੈ, ਬੜਾ ਵਧੀਆ ਤੁਸੀਂ ਆਪਾਂ ਇਹਨੂੰ ਦਿਨ ਕਹਿ ਸਕਦੇ ਹਾਂ ਵੀ ਇੱਕ ਸ਼ੁਰੂਆਤ ਹੋ ਗਈ, ਇੱਕ ਕੰਮ ਸਟਾਰਟ ਹੋ ਗਿਆ, ਸ਼ੁਰੂ ਹੋ ਗਿਆ ਵੀ ਆਪਾਂ ਜਿਹਦੇ ਨਾਲ ਇਹ ਦੋਵੇਂ ਮੁਲਕ ਇੱਕ ਦੂਜੇ ਨਾਲ ਜੁੜ ਸਕਣਗੇ। ਰਮਜ਼ਾਨ ਇੱਕ ਮਿੰਟ ਮੈਂ ਰਮਾਲ ਜੀ ਪਾਲਕੀ ਸਾਹਿਬ ਦੇ ਕੋਲ ਜਾਣਾ। ਹਾਂਜੀ ਪ੍ਰੇਮ ਦਿੱਤਾ ਹੈ ਯਾਰ ਸਰਵਰ ਬੋਲੀ 22 ਹੈ 21 ਸਰਵਰ 21 ਜਲਦੀ ਕਰੋ ਯਾਰ, ਹੁਣ ਰੁਕੇ ਹੋਏ ਬੜਾ ਵਧੀਆ ਵਿਜ਼ੂਅਲ ਬਣਦੇ ਬਾਰਡਰ ਦੇਖ ਰਹੇ ਹਾਂ। ਅਸੀਂ ਹੁਣ ਦੇਖੋ ਜੀ ਪਾਲਕੀ ਸਾਹਿਬ ਦੇ ਕੋਲ ਜਾ ਰਹੇ ਹਾਂ। ਜਿਹੜੀ ਪਾਲਕੀ ਜਾ ਰਹੀ ਆ ਪਾਕਿਸਤਾਨ ਦੀ ਧਰਤੀ ਤੋਂ, ਨਨਕਾਣਾ ਸਾਹਿਬ ਦੀ ਧਰਤੀ ਤੋਂ, ਪਾਕਿਸਤਾਨ ਦੀ ਧਰਤੀ ਤੋਂ ਇੰਡੀਆ। ਇਹ ਇਸ ਟਾਈਮ ਅਸੀਂ ਉੱਥੇ ਖਲੋਤੇ ਹਾਂ। ਅਸੀਂ ਵੀ ਸਾਡੇ ਵੀ ਧੰਨ ਪਾ ਕੇ ਅਸੀਂ ਇਸ ਕੈਵਲਕੈਡ ਦਾ ਇਸ ਕਾਫਲੇ ਦਾ ਹਿੱਸਾ ਬਣੇ ਆ। ਅਤੇ ਜਿੰਨੇ ਸਾਡੇ ਨਾਲ ਜੁੜੇ ਨੇ ਪੰਜਾਬੀ ਲਹਿਰ ਚੈਨਲ ਵੇਖਣ ਵਾਲੇ ਸਾਡੀ ਇੱਕ ਕੋਸ਼ਿਸ਼ ਜਿਹੜੀ ਅਸੀਂ ਪਿਛਲੇ 4 ਸਾਲ ਤੋਂ ਕਰਦੇ ਸਾਂ ਉਹਦੀ ਇੱਕ ਸ਼ੁਰੂਆਤ ਹੋ ਗਈ। ਅੱਜ ਉਹ ਦਿਨ ਆ ਗਿਆ ਕਿ ਲੋਕ ਇੱਕ ਦੂਜੇ ਪਾਸੇ ਇਸ ਤਰ੍ਹਾਂ ਦੇ ਜੇ ਆਪਾਂ ਗੱਲ ਕਰੀਏ ਵੀ ਮਜ਼ਹਬ ਜਿਹੜੇ ਹੁੰਦੇ ਆ ਉਹ ਇਨਸਾਨਾਂ ਨੂੰ ਜੋੜਨ ਵਾਸਤੇ ਹੁੰਦੇ ਆ, ਨਾ ਕਿ ਇੱਕ ਦੂਜਿਆਂ ਨੂੰ ਦੂਰ ਕਰਨ ਵਾਸਤੇ। ਮਜ਼ਹਬ ਕੋਈ ਵੀ ਨਫ਼ਰਤ ਜਿਹੜੀ ਆ ਉਹ ਨਹੀਂ ਵਿਖਾਉਂਦਾ। ਇਹ ਸਾਰੇ ਧਰਮ ਪਿਆਰ ਮੁਹੱਬਤ ਤੇ ਆਦਰ ਹੀ ਇੱਕ ਦੂਜੇ ਨੂੰ ਦਿੰਦੇ ਆ ਤੇ ਇਦਾਂ ਹੀ ਹੋਣਾ ਚਾਹੀਦਾ। ਇਹ ਤੁਸੀਂ ਸਾਹਮਣੇ ਜੇ ਵੇਖੋ ਤੇ ਇੱਕ ਮੁਸਲਮਾਨ ਵੀਰ ਜਿਹੜਾ ਸੇਵਾ ਕਰ ਰਿਹਾ ਪਾਲਕੀ ਸਾਹਿਬ ਦੇ, ਜਿਹੜਾ ਡਰਾਈਵਰ ਹੈ ਉਹਦੀ ਬਿਲਕੁਲ ਸੀਟ ਦੇ ਨਾਲ ਬੈਠਾ ਤੇ ਉਹ ਕਰਦਾ ਪਿਆ ਸੇਵਾ। ਅੰਦਰ ਦੀ ਕੋਈ ਵੀ ਅੰਦਰ ਦਾ ਕੰਮ ਹੋਵੇ ਉਹਦੀ ਸੇਵਾ ਨਿਭਾ ਰਿਹਾ। ਸੋ ਇਹੀ ਸਾਡਾ ਆਪਸ ਦਾ ਪਿਆਰ ਆ। ਇਹੀ 47 ਤੋਂ ਪਹਿਲਾਂ ਦਾ ਪਿਆਰ ਸੀ ਜਿਹੜਾ ਸਾਨੂੰ ਦੁਬਾਰਾ ਤੋਂ ਅਸਰੇ ਨੂੰ ਬਹਾਲ ਕਰਨ ਦੀ ਲੋੜ ਆ, ਤਾਂ ਕਿ ਇਹ ਨਫ਼ਰਤਾਂ ਦੂਰੀਆਂ ਜਿਹੜੀਆਂ 72 ਸਾਲਾਂ ਦੀਆਂ ਕੁੜੱਤਣਾਂ ਭਰੀਆਂ ਨੇ ਇਹ ਦੂਰ ਹੋ ਸਕਣ। ਦੁਬਾਰਾ ਤੋਂ ਉਹ ਪਿਆਰ ਮੁਹੱਬਤ ਅਮਨ ਦੀ ਲੜੀ ਹੈ ਜਿਹੜੀ ਦੁਬਾਰਾ ਤੋਂ ਚੱਲ ਸਕੇ। ਆਪਾਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਵੀ ਜਿਹੜੇ ਲੋਕ ਨੇ ਇੱਥੇ ਉਹਨਾਂ ਦੇ ਨਾਲ। ਗੱਡੀ 'ਚ ਬੈਠ ਅਸੀਂ ਹੁਣ ਸਾਡੇ ਜਿਸ ਗੱਡੀ ਕੋ ਮੈਂ ਖੜਾ ਵਾਂ ਤੁਹਾਨੂੰ ਨਜ਼ਰ ਨਹੀਂ ਆ ਰਿਹਾ, ਇਹ ਸਿੰਘ ਸਾਹਿਬ ਨੇ ਸਾਡੇ। ਇਹਨਾਂ ਨਾਲ ਗੱਲ ਕਰਦੇ ਤੇ ਇਹਨਾਂ ਕੋਲ ਪੁੱਛਦੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੋ? ਕੀ ਹਾਲ ਹੈ? ਠੀਕ ਠਾਕ। ਕਿਵੇਂ ਲੱਗ ਰਿਹਾ ਅੱਜ 72 ਵਰਿਆਂ ਬਾਅਦ ਉਹੀ ਸਿਲਸਿਲਾ ਜਿਹੜਾ 47 ਤੋਂ ਪਹਿਲਾਂ ਇਧਰੋਂ ਉਧਰ ਜਾਂਦਾ ਸੀ? ਬਹੁਤ ਵਧੀਆ, ਬਹੁਤ ਵਧੀਆ। ਔਰ ਇਹਦੇ ਲਈ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਵੱਡਾ ਸਹਿਯੋਗ ਰਿਹਾ ਔਰ ATP ਬੋਰਡ ਦਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਔਰ ਇਹਦੇ ਲਈ ਅਸੀਂ ਪਾਕਿਸਤਾਨ ਸਰਕਾਰ ਨੂੰ ਜਿਹੜਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਮਨਜ਼ੂਰੀ ਦਿੱਤੀ ਹੈ। ਪਹਿਲੀ ਵਾਰ ਇੰਨੇ ਲੰਬੇ ਅਰਸੇ ਬਾਅਦ
ਇੱਕ ਨਗਰ ਕੀਰਤਨ ਜਿਹੜਾ ਹੈਗਾ ਉਹ ਚੱਲਿਆ ਹੈਗਾ ਇੰਡੀਆ, ਔਰ ਇਸ ਨਗਰ ਕੀਰਤਨ ਨੇ ਪੂਰੇ ਇੰਡੀਆ ਵਿੱਚ ਘੁੰਮਣਾ ਹੈਗਾ, ਔਰ ਪੂਰੇ ਇੰਡੀਆ ਵਿੱਚ ਘੁੰਮਣ ਤੋਂ ਬਾਅਦ 3 ਮਹੀਨੇ ਬਾਅਦ ਫਿਰ ਇਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਸਮਾਪਤ ਹੋਏਗਾ। ਔਰ ਇਹਦੇ ਵਿੱਚ ਬਹੁਤ ਸਹਿਯੋਗ ਰਿਹਾ ਹੈ ਪਾਕਿਸਤਾਨ ਸਰਕਾਰ ਦਾ, ਬਹੁਤ ਬਹੁਤ ਸ਼ੁਕਰੀਆ ਪਾਕਿਸਤਾਨ ਗਵਰਨਮੈਂਟ ਦਾ ਕਿ ਉਹਨਾਂ ਨੇ ਕਰਕ ਜਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਹਾਂ ਅੱਗੇ ਕਰਦੇ ਲਓ ਜੀ, ਗੱਲ ਕਰ ਰਹੇ ਸਾਂ ਆਪਾਂ ਸਿੰਘ ਸਾਹਿਬ ਦੇ ਨਾਲ। ਕੈਮਰੇ ਦੀ ਅੱਖ ਤੋਂ ਓਝਲ ਸਾਂ, ਲੇਕਿਨ ਆਵਾਜ਼ ਤੁਸੀਂ ਸੁਣ ਸਕਦੇ ਸੋ ਆਪਾਂ ਹੁਣ ਅੱਗੇ ਵਧਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਅੱਗੇ ਤੱਕ ਜਿੱਥੇ ਤੱਕ ਆਪਾਂ ਪਹੁੰਚ ਸਕੀਏ। ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਵੀ ਬੜਾ ਵਧੀਆ ਇੰਤਜ਼ਾਮ ਜਿਹੜੇ ਸਾਰੇ ਕੀਤੇ ਗਏ ਆ ਪਾਕਿਸਤਾਨ ਗਵਰਨਮੈਂਟ ਵੱਲੋਂ। ਸਿਕਿਉਰਿਟੀ ਪਰਪਸ ਦੇ ਨਾਲ ਵੀ ਹਰ ਪਾਸਿਓਂ ਫੂਲ ਪ੍ਰੂਫ ਸਿਕਿਉਰਿਟੀ ਜਿਹੜੀ ਆ ਉਹ ਦਿੱਤੀ ਗਈ ਹੈ। ਆਪਾਂ ਇੱਕ ਸਿੰਘ ਸਾਹਿਬ ਖਲੋਤੇ ਨੇ, ਆਪਾਂ ਇਹਨਾਂ ਨਾਲ ਵੀ ਕੁਝ ਵਿਚਾਰ ਸਾਂਝੇ ਕਰਦੇ ਹਾਂ। ਸਤਿ ਸ੍ਰੀ ਅਕਾਲ ਸਿੰਘ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਿਵੇਂ ਜੀ ਅੱਜ ਜਾ ਰਿਹਾ ਨਗਰ ਕੀਰਤਨ? ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਜਿਹੜਾ ਜਨਮ ਦਿਹਾੜਾ ਸਮੁੱਚੀ ਕੌਮ ਸਿੱਖ ਕੌਮ ਮਨਾ ਰਹੀ ਹੈ। ਮਹਾਨ ਨਗਰ ਕੀਰਤਨ ਜਿਹੜਾ ਨਨਕਾਣਾ ਸਾਹਿਬ ਤੋਂ ਚੱਲ ਕੇ ਵਾਹਗਾ ਬਾਰਡਰ ਤੇ ਪਹੁੰਚਿਆ। ਸੋ ਬੜਾ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਸਰਕਾਰ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਬੜਾ ਸੇਵਾ ਕੀਤੀ, ਸੰਗਤਾਂ ਦੀ 2 ਦਿਨ ਵੱਧ ਚੜ੍ਹ ਕੇ ਸੇਵਾ ਕੀਤੀ। ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਬਹੁਤ ਸ਼ੁਕਰੀਆ ਕਰਦੇ ਹਾਂ, ਜਿਨ੍ਹਾਂ ਨੇ 3 ਦਿਨ ਸੰਗਤਾਂ ਨੂੰ ਬਹੁਤ ਵਧੀਆ ਸੇਵਾ ਕੀਤੀ ਤੇ ਮਹਾਨ ਨਗਰ ਕੀਰਤਨ ਨੂੰ ਇੱਥੇ ਜਿਹੜਾ ਰਿਸੀਵ ਕੀਤਾ ਜਾ ਰਿਹਾ ਹੈ ਇੰਡੀਆ ਦੇ ਅੰਦਰ। ਸਾਰੀ ਸੰਗਤ ਦਾ, ਪਾਕਿਸਤਾਨ ਦੀ ਸਿੱਖ ਸੰਗਤ ਦਾ, ਸਾਰੇ ਪਾਕਿਸਤਾਨ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਬਹੁਤ ਸ਼ੁਕਰੀਆ। ਲਓ ਜੀ, ਗੱਲ ਕਰਦੇ ਹੁਣ ਅੱਗੋਂ ਕਾਫਲਾ ਸਾਡਾ ਟੁਰ ਪਿਆ, ਆਪਾਂ ਅੱਗੇ ਬਾਰਡਰ ਵੱਲ ਜਾ ਰਹੇ ਹਾਂ। ਤੋ ਸਾਡਾ ਪੰਜਾਬੀ ਲਹਿਰ ਚੈਨਲ ਤੇ ਲਾਈਵ ਚੱਲ ਰਿਹਾ। ਹੁਣ ਭੱਜ ਕੇ ਮੈਨੂੰ ਜਾਣਾ ਪੈਣਾ ਅੱਗੇ, ਲਾਈਵ ਜਾ ਰਹੇ ਅਸਾਂ। ਆ ਜਾ ਪਿੱਛੇ ਨਾ ਰਹਿ ਜੀ। ਅੱਛਾ ਅੱਛਾ, ਤੇ ਮੀਡੀਆ ਕਲੋਜ਼ ਕਰ ਦਿੰਦੇ, ਇਹਨੂੰ ਉਤਾਰ ਦਿੰਦੇ। ਦੁਬਾਰਾ ਆਵਾਂਗੇ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਦੇ ਰਮਜ਼ਾਨ ਆ ਜਾਓ ਥੱਲੇ। ਲਓ ਜੀ, ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਮੀਡੀਆ ਟੀਮ ਨੂੰ, ਸੋ ਅਸੀਂ ਆਪਣਾ ਮੀਡੀਆ ਟੀਮ ਜਿਹੜੀ ਇੱਥੇ ਹੀ ਡ੍ਰੌਪ ਕਰ ਰਹੇ ਹਾਂ। ਮਿਲਦੇ ਹਾਂ।